ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਛਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੇਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਆ ਜੀ, ਅੱਜ ਵਿਸਾਖੀ ਆ, ਖਾਲਸੇ ਦਾ ਸਾਜਨਾ ਦਿਵਸ ਆ। ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਅੱਜ ਜਿਹੜੀ ਵਿਸਾਖੀ ਆ ਇਸ ਟਾਈਮ ਮਨਾਈ ਜਾ ਰਹੀ ਹੈਗੀ ਆ। ਸੋ ਆਪਣੇ ਲਾਗੇ ਦੇ ਗੁਰੂ ਘਰ ਦੇ ਵਿੱਚ ਤੁਸੀਂ ਵੀ ਜਾ ਸਕਦੇ ਹੋ। ਜਿਹੜੇ ਨਹੀਂ ਜਾ ਸਕਦੇ ਉਹ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਲਾਈਵ ਪ੍ਰੋਗਰਾਮ ਸੁਣੋਗੇ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਦਾ ਲੌਜਿਕ ਕੀ ਹੈਗਾ ਜਿਹੜਾ ਬਲੋਕੇਡਿੰਗ ਦਾ ਬਲੋਕੇਡਰਸ, ਕਿਉਂਕਿ ਸਟੇਟ ਆਫ ਹਾਰਮੋਜ਼ ਨੂੰ ਇਰਾਨ ਵਾਲਿਆਂ ਨੇ ਰੋਕਤਾ ਸੀ ਤੇ ਟਰੰਪ ਉਹਨਾਂ ਨੇ ਇੱਕ ਹਫ਼ਤਾ ਪਹਿਲਾਂ ਕਿਹਾ ਸੀ ਵੀ ਜੇ ਨਾ ਖੋਲਿਆ ਤੇ ਤੁਹਾਡੀ ਸਿਵਲਾਈਜੇਸ਼ਨ ਖਤਮ ਕਰ ਦਾਂਗੇ। ਹੁਣ ਟਰੰਪ ਉਹਨਾਂ ਨੇ ਖੁਦ ਹੀ ਜਿਹੜਾ ਆ ਉਸ ਨੂੰ ਜਿਹੜਾ ਬਲੌਕ ਕਰ ਦਿੱਤਾ ਹੈਗਾ। ਸੋ ਇਹਦਾ ਅਸਰ ਕੀ ਹੋਊਗਾ ਵੀ ਇਹਦਾ ਅਸਰ ਗਲੋਬਲ ਇਕੋਨਮੀ ਦੇ ਉੱਤੇ ਬਹੁਤ ਜ਼ਿਆਦਾ ਪਊਗਾ। ਆਫ ਕੋਰਸ ਅਮਰੀਕਾ ਵਾਲੇ ਜਿਹੜੇ ਤੇਲ ਵੇਚਣ ਦੇ ਵਿੱਚ ਕਾਮਯਾਬ ਹੋਣਗੇ, ਜਿਹੜੇ ਲੋਕ ਅਮਰੀਕਾ ਤੋਂ ਲੈਣਗੇ, ਪਰ US ਤੇ ਇਰਾਨ ਦੇ ਵਿੱਚ ਕੋਈ ਐਗਰੀਮੈਂਟ ਨਹੀਂ ਹੋ ਸਕਿਆ ਤੇ ਪੀਸ ਦਾ। ਤੇ ਉਸ ਤੋਂ ਬਾਅਦ ਇਹ ਜਿਹੜੀ ਗੱਲ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਹਿਤੀ ਤੇ ਆਲਰੇਡੀ ਜਿਹੜੇ ਨੇਵੀ ਦੇ ਸ਼ਿਪ ਆ ਉਹ ਸਟੇਟ ਆਫ ਹਾਰਮੋਜ਼ ਦੇ ਵਿੱਚ ਇਸ ਵੇਲੇ ਜਿਹੜੇ ਪਹੁੰਚੇ ਹੋਏ ਹੈਗੇ ਆ। ਸੋ ਐਵਰੇਜ ਅਮਰੀਕਾ ਦੇ ਵਿੱਚ ਗੈਸ ਦੀ ਪ੍ਰਾਈਸ $4.12 ਦੇ ਕਰੀਬ ਹੋ ਚੁੱਕੀ ਆ। ਕੈਲੀਫੋਰਨੀਆ ਦੇ ਵਿੱਚ $5.5-6 ਦੇ ਕਰੀਬ ਜਿਹੜੀ ਹੋ ਚੁੱਕੀ ਹੈਗੀ ਆ। ਸੋ ਇਰਾਨ ਵਾਲਿਆਂ ਨੇ ਕਿਹਾ ਸੀ ਵੀ ਅਸੀਂ ਜਿਹੜੀ ਆ ਜਾਂ ਤਾਂ ਕ੍ਰਿਪਟੋ ਕਰੰਸੀ ਯੂਜ਼ ਕਰਾਂਗੇ ਜਾਂ ਚਾਈਨੀਜ਼ ਯੂਆਨ ਯੂਜ਼ ਕਰਾਂਗੇ। ਤੇ ਇਰਾਨ ਦੇ ਕੋਸਟ ਦੇ ਵਿੱਚ ਹੁਣ ਚਾਈਨਾ ਦੇ ਵੀ ਸਾਰੇ ਜਹਾਜ਼ ਜਿਹੜੇ ਆ ਅਮਰੀਕਾ ਵੱਲੋਂ ਬੰਦ ਕੀਤੇ ਹੋਏ ਆ। ਉੱਦਾਂ ਜਿਹੜੇ ਹਰਜੋਤ ਸਿੰਘ ਦੀ ਲੇਟੈਸਟ ਖਬਰ ਇਹ ਆ ਰਹੀ ਹੈ, ਕਹਿੰਦੇ ਵੀ ਕੁਛ ਕਮਰਸ਼ੀਅਲ ਜਿਹੜੇ ਸ਼ਿਪਸ ਆ ਟ੍ਰਾਂਜ਼ਿਟ ਕਰ ਰਹੇ ਆ ਸਟ੍ਰੇਟ ਆਫ ਹਾਰਮਜ਼ ਤੋਂ ਉਸ ਟਾਈਮ ਦੇ ਉੱਤੇ ਜਦ US ਨੇ ਬਲੋਕੇਡ ਕੀਤਾ ਹੋਇਆ ਆ ਇਰਾਨ ਦੇ ਪੋਰਟਸ ਨੂੰ। ਸੋ ਗੇਮ ਆਫ ਚਿਕਨ ਕਹਿੰਦੇ ਵੀ ਇਸ ਟਾਈਮ US ਤੇ ਇਰਾਨ ਦੇ ਦਰਮਿਆਨ ਜਿਹੜੀ ਉਹ ਚੱਲ ਰਹੀ ਆ ਤੇ ਇੱਕ ਬੜੇ ਖਤਰਨਾਕ ਮੋੜ ਦੇ ਉੱਤੇ ਵੀ ਪਹੁੰਚੀ ਹੋਈ ਹੈਗੀ ਆ। ਸੋ ਅੱਗੇ ਕੀ ਬਣਨ ਜਾ ਰਿਹਾ ਇਹਦੇ ਬਾਰੇ ਕੋਈ ਕਨਫਰਮ ਰਿਪੋਰਟ ਤਾਂ ਜਿਹੜਾ ਉਹ ਨਹੀਂ ਦੱਸਿਆ ਜਾ ਸਕਦਾ। ਕੀ ਰਾਸ਼ਟਰਪਤੀ ਟਰੰਪ ਉਹਨਾਂ ਦੇ ਮਨ 'ਚ ਚੱਲ ਰਿਹਾ ਆ ਉਹਦਾ ਜਿਹੜਾ ਦੱਸਣਾ ਬੜਾ ਔਖੀ ਗੱਲ ਆ। ਤੇ ਅੱਜ ਉੱਦਾਂ ਟਰੰਪ ਉਹਨਾਂ ਨੇ ਕਿਹਾ ਵੀ ਅਗਲੇ 2 ਦਿਨਾਂ ਦੇ ਵਿੱਚ US ਤੇ ਇਰਾਨ ਦੀ ਜਿਹੜੀ ਗੱਲਬਾਤ ਆ ਮੁੜ ਦੁਬਾਰਾ ਜਿਹੜੀ ਉਹ ਸ਼ੁਰੂ ਹੋ ਸਕਦੀ ਆ। ਸੋ ਟਰੰਪ ਉਹਨਾਂ ਨੇ ਅੱਜ ਇਹ ਹਿੰਟ ਦਿੱਤੇ ਆ। ਵਿੱਚ ਇਹ ਚਰਚਾ ਇਹ ਵੀ ਚੱਲ ਪਈ ਸੀ ਹਰਜੋਤ ਸਿੰਘ ਜੀ ਵੀ ਟਰੰਪ ਹੁਣੀ ਸ਼ਾਇਦ ਪਤਾ ਨਹੀਂ ਖੁਦ ਹੀ ਪਾਕਿਸਤਾਨ ਨਾਲ ਜਿਹੜਾ ਉਹ ਚਲੇ ਜਾਣ ਜਿਹੜੇ ਇਰਾਨ ਵਾਲਿਆਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨ ਦੇ ਲਈ। ਉਧਰ ਇਜ਼ਰਾਈਲ ਅਤੇ ਲੈਬਨਾਨ ਦੇ ਵਿਚਾਲੇ ਮੰਨ ਗਏ ਨੇ ਦੋਨੋਂ ਵੀ ਜਿਹੜੀਆਂ ਡਾਇਰੈਕਟ ਨੈਗੋਸੀਏਸ਼ਨ ਆ ਕਈ ਦਹਾਕਿਆਂ ਤੋਂ ਬਾਅਦ 'ਚ ਪਹਿਲੀ ਵਾਰ ਇਜ਼ਰਾਈਲ ਅਤੇ ਲੈਬਨਾਨ ਦੇ ਵਿੱਚ ਜਿਹੜੀ ਸਿੱਧੀ ਗੱਲਬਾਤ ਆ ਉਹ ਹੋਊਗੀ। ਹਿਜ਼ਬੁੱਲਾ ਵਾਲਿਆਂ ਨੇ ਤਾਂ ਇਸ ਗੱਲਬਾਤ ਨੂੰ ਰਿਜੈਕਟ ਕਰ ਦਿੱਤਾ ਸੀਗਾ, ਪਰ ਹਿਜ਼ਬੁੱਲਾ ਲੈਬਨਾਨ ਤਾਂ ਨਹੀਂ। ਲੈਬਨਾਨ ਇੱਕ ਜਿਹੜਾ ਵੱਖਰਾ ਮੁਲਕ ਆ ਜਿੱਥੇ ਸਾਊਥ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਵਾਲਿਆਂ ਦਾ ਕਾਫੀ ਕੰਟਰੋਲ ਆ ਜੋ ਕਿ ਇਜ਼ਰਾਈਲ ਦੇ ਬਾਰਡਰ ਦੇ ਨਾਲ ਲੱਗਦਾ ਹੈ ਤੇ ਉਹਨਾਂ ਦੋਨਾਂ ਦੇ ਦਰਮਿਆਨ ਹਮੇਸ਼ਾ ਤਣਾਅ ਬਣਿਆ ਜਿਹੜਾ ਉਹ ਰਹਿੰਦਾ ਆ। ਸੋ ਇਰਾਨ ਦੀ ਜਿਹੜੀ ਯੂਰੇਨੀਅਮ ਐਨਰਿਚਮੈਂਟ ਆ ਉਸ ਨੂੰ ਲੈ ਕੇ ਜਿਹੜੀ ਹਰਜੋਤ ਸਿੰਘ ਜੀ ਚਰਚਾ ਜਿਹੜੀ ਉਹ ਹੋਵੇਗੀ। ਪਰ ਇੱਕ ਜਿਹੜਾ ਓਵਰਆਲ ਜੇ ਆਪਾਂ ਦੇਖਿਆ ਜਾਵੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਵੀ ਗੱਲਬਾਤ ਜਿਹੜੀ ਉਹ ਅੱਗੇ ਵੱਧ ਸਕਦੀ ਉਸ ਨਾਲ ਥੋੜ੍ਹਾ ਜਿਹਾ ਲੋਕਾਂ ਨੂੰ ਚੈਨ ਜਿਹੜਾ ਉਹ ਆ ਰਿਹਾ ਹੈਗਾ ਆ। ਇਵੈਂਚੁਅਲੀ ਜਿਹੜੀ ਹਰਜੋਤ ਸਿੰਘ ਜੀ ਹੁਣ ਅਮਰੀਕਾ ਵਾਲੇ ਵੀ ਇੱਦਾਂ ਲੱਗ ਰਿਹਾ ਆ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਵੀ ਸ਼ਾਇਦ ਇਹ ਵੀ ਹੁਣ ਅੱਗੇ ਲੜਾਈ ਹੋਰ ਜ਼ਿਆਦਾ ਨਹੀਂ ਲੜਨਾ ਚਾਹੁੰਦੇ ਕਿਉਂਕਿ ਅਮਰੀਕਾ ਦੇ ਵਿਦਨ ਇਹ ਲੜਾਈ ਨੂੰ ਜਿਹੜਾ ਬਹੁਤਾ ਲੋਕ ਪਸੰਦ ਨਹੀਂ ਕਰ ਰਹੇ, ਮੈਜੋਰਟੀ 'ਚ ਪਸੰਦ ਜਿਹੜਾ ਉਹ ਨਹੀਂ ਕਰ ਰਹੇ ਹੈਗੇ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਉੱਥੇ
ਬਣੀ ਪਈ ਹੈਗੀ ਆ। ਗੈਸ ਤੇ ਡੀਜ਼ਲ ਦੀਆਂ ਪ੍ਰਾਈਸਾਂ ਵਧਣ ਦੇ ਚੱਲਦਿਆਂ ਰਿਪੋਰਟ ਆ ਰਹੀ ਆਪਣੇ ਗਵਾਂਢੀ ਮੁਲਕ ਤੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਐਲਾਨ ਕੀਤਾ ਆ ਵੀ ਉਹ ਜਿਹੜਾ ਫੈਡਰਲ ਟੈਕਸ ਆ ਗੈਸ ਤੇ ਡੀਜ਼ਲ ਦੇ ਉੱਤੇ ਉਸ ਨੂੰ ਸਸਪੈਂਡ ਕਰ ਰਹੇ ਆ। ਕਹਿੰਦੇ 7 ਸਤੰਬਰ ਤੱਕ ਉੱਥੇ ਪੈਟਰੋਲ ਦੇ ਉੱਤੇ ਤੇ ਡੀਜ਼ਲ ਦੇ ਉੱਤੇ ਜਿਹੜਾ ਫੈਡਰਲ ਟੈਕਸ ਸੀਗਾ, ਫੈਡਰਲ ਫਿਊਜ਼ ਐਕਸਾਈਜ਼ ਟੈਕਸ ਆ, ਉਸ ਨੂੰ ਸਸਪੈਂਡ ਕਰ ਦਿੱਤਾ ਜਿਹੜਾ ਉਹ ਜਾਵੇਗਾ। ਸੋ ਅੱਜ ਉਹਨਾਂ ਨੇ ਇਹ ਐਲਾਨ ਕੀਤਾ ਆ। ਕੈਲੀਫੋਰਨੀਆ ਵਾਲਿਓ ਤੁਸੀਂ ਵੀ ਸੁਣ ਲਓ, ਕੁਛ ਆਪਣੇ ਗਵਾਂਢੀਆਂ ਤੋਂ ਹੀ ਜਿਹੜਾ ਮਾੜਾ ਮੋਟਾ ਸਿੱਖ ਲਓ ਵੀ ਇੱਥੇ ਵੀ ਲੋਕਾਂ ਦੀ ਬੱਸ ਹੋਈ ਪਈ ਆ। ਤੁਸੀਂ ਵੀ ਕੋਈ ਇਸ ਤਰੀਕੇ ਦਾ ਪਲਾਨ ਲਿਆਓ, ਕੁਛ ਲੋਕਾਂ ਨੂੰ 10-20 ਸੈਂਟ 50 ਸੈਂਟ ਜਿਹੜੇ ਗੈਲਨ ਦੇ ਉੱਤੇ ਜਿਹੜੇ ਉਹ ਬਚਾਉਣ ਦੀ ਕੋਸ਼ਿਸ਼ ਕਰੋ, ਚਾਹੇ ਥੋੜੇ ਚਿਰ ਦੇ ਲਈ ਹੀ ਜਿਹੜਾ ਉਹ ਸਹੀ। ਸੋ ਪਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਇਹ ਜਿਹੜਾ ਫੈਸਲਾ ਹੈ ਉਹ ਇਸ ਟਾਈਮ ਉੱਥੇ ਲਿਆ ਆ। ਆਪਾਂ ਨੂੰ ਸਭ ਨੂੰ ਹੀ ਪਤਾ, ਅੱਜ ਸਵੇਰੇ ਵੀ ਆਪਾਂ ਖਬਰ ਕੀਤੀ ਸੀ ਵੀ ਮਿਲੀਅਨਸ ਆਫ ਡਾਲਰ ਐਕਸਟਰਾ US ਦੇ ਟਰੱਕਰਸ ਨੂੰ ਪੇ ਕਰਨਾ ਪਿਆ ਆ ਪਿਛਲੇ 1.5 ਮਹੀਨੇ ਦੇ ਵਿੱਚ, ਕਿਉਂਕਿ ਗੈਸ ਦੀਆਂ ਪ੍ਰਾਈਸਾਂ ਐਵਰੇਜ $2 ਸਾਰੇ ਪਾਸੇ ਜਿਹੜੀਆਂ ਆ ਉਹ ਗੈਲਨ ਦੀਆਂ ਵੱਧ ਚੁੱਕੀਆਂ ਸੀਗੀਆਂ। ਫਰਾਂਸ ਤੇ UK ਕਹਿੰਦੇ ਵੀ ਕੋਸਟ ਕਰਨ ਜਾ ਰਹੇ ਆ ਗੱਲਬਾਤ, ਕਿਸ ਤਰ੍ਹਾਂ ਜਿਹੜੀ ਸਟੇਟ ਆਫ ਹਾਰਮੋਜ਼ ਆ ਉਸ ਨੂੰ ਸਿਕਿਉਰ ਕੀਤਾ ਜਾ ਸਕਦਾ ਹੈਗਾ। ਫਰਾਂਸ ਤੇ ਬ੍ਰਿਟੇਨ ਹੈਲਪ ਕਰਨਗੇ ਜਦੋਂ ਕਨਫਲਿਕਟ ਐਂਡ ਹੋ ਜਾਊਗਾ। ਦੋਨੋਂ ਲੀਡਰਸ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ ਆ ਤੇ ਕਹਿੰਦੇ ਵੀ ਮਲਟੀਲੇਟਰਲ ਤੇ ਪਿਓਰਲੀ ਡਿਫੈਂਸਿਵ ਮਿਸ਼ਨ ਸਾਡਾ ਜਿਹੜਾ ਹੋਊਗਾ, ਕਿਉਂਕਿ ਯੂਰਪ ਦੇ ਉੱਤੇ ਜਿਹੜਾ ਆ ਇਹ ਬਹੁਤ ਜ਼ਿਆਦਾ ਅਸਰ ਪੈ ਰਿਹਾ ਜਦੋਂ ਦੀ ਸਟੇਟ ਆਫ ਹਾਰਮੋਜ਼ ਰੁਕੀ ਹੋਈ ਹੈਗੀ ਆ, ਉਸ ਨੂੰ ਬੰਦ ਕੀਤਾ ਹੋਇਆ ਹੈਗਾ। ਮੈਕਰੋਨ ਨੇ ਮੰਗਲਵਾਰ ਨੂੰ ਐਕਸ ਦੇ ਉੱਤੇ ਇਹ ਕਿਹਾ ਵੀ ਉਹ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਦੀ, ਤੇ ਇਰਾਨੀਅਨ ਪ੍ਰੈਜ਼ੀਡੈਂਟ ਮਸੂਦ ਪੈਜ਼ਿਸ਼ਕੀਅਨ ਉਹਨਾਂ ਦੇ ਨਾਲ ਸੋਮਵਾਰ ਨੂੰ ਗੱਲਬਾਤ ਹੋਈ ਸੀ। ਕਹਿੰਦੇ ਵੀ ਜਦੋਂ ਪੀਸ ਦੀਆਂ ਗੱਲਬਾਤ ਵਾਪਸ ਬੰਦ ਹੋ ਗਈਆਂ ਵੀਕਐਂਡ ਤੋਂ ਬਾਅਦ, ਤਹਿਰਾਨ ਤੇ ਵਾਸ਼ਿੰਗਟਨ ਫੇਲ ਨਹੀਂ ਕਰ ਸਕੇ ਤੇ ਉਹ ਤੋਂ ਬਾਅਦ ਆਪਾਂ ਫੇਰ ਉਹਨਾਂ ਨੂੰ ਪਰਸੂ ਕੀਤਾ ਵੀ ਹਾਂ ਤੁਸੀਂ ਜਿਹੜੀ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਹੈਗੀ ਆ। ਉਹ ਤੁਸੀਂ ਦੱਸਿਆ ਹੀ ਆ ਵੀ ਟਰੰਪ ਹੁਣੀ ਇੰਡੀਕੇਸ਼ਨ ਦੇ ਰਹੇ ਆ ਵੀ ਜਿਹੜੀ ਗੱਲਬਾਤ ਆ ਦੁਬਾਰਾ ਕੀ ਫੇਰ ਸ਼ੁਰੂ ਹੋਊਗੀ ਦੋ ਦਿਨਾਂ ਦੇ ਵਿੱਚ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਐਰਿਕ ਸਵੈਲਵੈਲ ਦੀਆਂ ਮੁਸ਼ਕਲਾਂ ਹੋਰ ਵੀ ਜ਼ਿਆਦਾ ਵੱਧ ਚੁੱਕੀਆਂ ਨੇ। ਇੱਕ ਹੋਰ ਔਰਤ ਨੇ ਹੁਣ ਦੋਸ਼ ਲਾ ਦਿੱਤੇ ਆ ਜਿਹੜੇ ਕਾਂਗਰਸਮੈਨ ਐਰਿਕ ਸਵੈਲਵੈਲ ਦੇ ਉੱਤੇ। ਅੱਜ ਉਸਨੇ ਸਦਰਨ ਕੈਲੀਫੋਰਨੀਆ ਦੇ ਵਿੱਚ LA ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਔਰਤ ਦਾ ਨਾਮ ਲੌਨਾ ਡਰਿਊਜ਼ ਆ। ਉਸਨੇ ਇਹ ਜਿਹੜਾ ਉਹ ਦੱਸਿਆ ਵੀ 2018 ਦੇ ਵਿੱਚ ਐਰਿਕ ਸਵੈਲਵੈਲ ਨੇ ਉਸ ਦੇ ਨਾਲ ਜਿਹੜਾ ਬਲਾਤਕਾਰ ਕੀਤਾ ਤੇ ਜਿਹੜਾ ਉਸ ਨੂੰ ਚੋਕ ਵੀ ਕੀਤਾ। ਕਹਿੰਦੇ ਵੀ ਇੱਕ ਹੋਟਲ ਰੂਮ ਦੇ ਵਿੱਚ ਉਸਨੇ ਇਸ ਜਿਹੜੇ ਕਾਂਡ ਨੂੰ ਅੰਜਾਮ ਦਿੱਤਾ ਸੀਗਾ। ਕਹਿੰਦੇ ਵੀ ਉਹਦੇ ਨਾਲ ਇੱਕ ਕਾਫੀ ਹਾਈ ਪਾਵਰਡ ਅਟਰਨੀ ਲੀਜ਼ਾ ਬਲੂਮ ਜਿਹੜੀ ਉਹ ਸੀਗੀ। ਕਹਿੰਦੇ ਵੀ ਹੁਣ ਉਹ ਆਪਣੀ ਪੁਲਿਸ ਰਿਪੋਰਟ ਫਾਈਲ ਕਰਨ ਜਾ ਰਹੀ ਆ ਐਰਿਕ ਸਵੈਲਵੈਲ ਦੇ ਉਲਟ। 2020 ਦੇ ਵਿੱਚ ਐਰਿਕ ਸਵੈਲਵੈਲ ਪ੍ਰੈਜ਼ੀਡੈਂਸ਼ੀਅਲ ਕੰਟੈਂਡਰ ਵੀ ਜਿਹੜਾ ਉਹ ਰਿਹਾ ਸੀਗਾ। ਕਹਿੰਦੇ ਵੀ ਇਹਨੇ ਮੈਨੂੰ 2 ਪਬਲਿਕ ਇਵੈਂਟਸ ਦੇ ਉੱਤੇ ਇਨਵਾਈਟ ਕੀਤਾ ਸੀ, ਮੈਂ ਉੱਥੇ ਗਈ ਸੀ। ਇਹ ਕਹਿੰਦੀ ਵੀ ਮੈਨੂੰ ਪਤਾ ਸੀਗਾ ਉਸ ਟਾਈਮ ਦੇ ਉੱਤੇ ਵੀ ਇਹ ਵਿਆਹਿਆ ਆ ਤੇ ਇਹਦੀ ਜਿਹੜੀ ਵਾਈਫ ਆ ਪ੍ਰੈਗਨੈਂਟ ਆ। He was my friend. On the third occasion, I believed he drugged my drink. I only had 1 glass of wine. ਡਰੂਜ਼ ਨੇ ਜਿਹੜਾ ਆ ਇਹ ਅੱਜ ਪੱਤਰਕਾਰਾਂ ਦੇ ਮੂਹਰੇ ਸੰਬੋਧਿਤ ਹੋ ਕੇ ਇਹ ਜਿਹੜਾ ਉਹ ਦੱਸਿਆ। ਕਹਿੰਦੇ ਵੀ ਮੈਨੂੰ ਯਾਦ ਆ ਵੀ ਅਸੀਂ ਕੋਈ ਪੋਲੀਟੀਕਲ ਇਵੈਂਟ ਦੇ ਉੱਤੇ ਸੀਗੀ, ਪੇਪਰ ਵਰਕ ਉਸਨੇ ਕਰਵਾਉਣਾ ਸੀਗਾ, ਹੋਟਲ ਰੂਮ ਦੇ ਵਿੱਚ ਉਹ ਲੈ ਗਿਆ ਤੇ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਮੇਰੇ ਨਾਲ ਇਸਨੇ ਇਹ ਕੁਕਰਮ ਜਿਹੜਾ ਉਹ ਕੀਤਾ। He raped me. ਇਹ ਜਿਹੜਾ ਉਸਦਾ ਕੋਟ ਅਨਕੋਟ ਇਹ ਜਿਹੜਾ ਡਰੂਜ਼ ਨੇ ਅੱਜ LA ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ ਆ। ਇਹ ਪ੍ਰੈਸ ਕਾਨਫਰੰਸ ਉਦੋਂ ਇਸ ਜਿਹੜੀ ਬੀਬੀ ਨੇ ਕੀਤੀ ਆ ਜਦ ਉਸ ਤੋਂ ਕਈ ਘੰਟੇ ਪਹਿਲਾਂ ਐਰਿਕ ਸਵੈਲਵੈਲ ਨੇ ਕਾਂਗਰਸ ਤੋਂ ਵੀ ਰਿਜ਼ਾਈਨ ਐਲਾਨ ਦਿੱਤਾ ਸੀਗਾ। ਹੁਣ ਇਸ ਨਵੀਂ ਐਲੀਗੇਸ਼ਨ ਦੇ ਉਲਟ ਐਰਿਕ ਸਵੈਲਵੈਲ ਦਾ ਕੋਈ ਅਜੇ ਬਿਆਨ ਨਹੀਂ ਆਇਆ ਹੈਗਾ। ਐਰਿਕ ਸਵੈਲਵੈਲ ਆਲਰੇਡੀ ਅੰਡਰ ਕ੍ਰਿਮੀਨਲ ਇਨਵੈਸਟੀਗੇਸ਼ਨ ਹੈਗਾ ਮੈਨਹੈਟਨ ਡਿਸਟ੍ਰਿਕਟ ਅਟਾਰਨੀ ਆਫਿਸ ਨਿਊਯਾਰਕ ਸਿਟੀ ਦੇ ਵਿੱਚ ਇੱਕ ਹੋਰ ਜਿਹੜੇ ਅਲੈਜਡ ਅਸੌਲਟ ਦੇ ਬਾਬਤ। ਰੀਸੈਂਟ ਪਬਲਿਕ ਸਟੇਟਮੈਂਟ ਦੇ ਵਿੱਚ ਉਹਨੇ ਇਹ ਕਿਹਾ ਵੀ ਮੈਂ ਕੋਈ ਵੀ ਕ੍ਰਿਮੀਨਲ ਰੋਂਗ ਡੂਇੰਗ ਨਹੀਂ ਕੀਤੀ ਹੈਗੀ। ਕਾਂਗਰਸਮੈਨ ਜਿਹੜੀ ਉਸਦੀ ਵਾਈਫ ਦੇ ਨਾਲ 3 ਜਿਹੜੇ ਉਸਦੇ ਬੱਚੇ ਆ, ਉਸਨੇ ਆਲਰੇਡੀ ਕੈਲੀਫੋਰਨੀਆ ਦੇ ਗਵਰਨਰ ਦਾ ਕੈਂਪੇਨ ਵਿੱਚ ਹੀ ਛੱਡ ਦਿੱਤਾ ਆ ਤੇ ਹਾਊਸ ਆਫ ਰਿਪਰੈਜ਼ੈਂਟੇਟਿਵ ਤੋਂ ਵੀ ਅਸਤੀਫਾ ਜਿਹੜਾ ਉਹ ਦੇ ਰਿਹਾ ਆ। ਡੈਮੋਕ੍ਰੇਟ ਪਾਰਟੀ ਦੇ ਵਿੱਚ ਇਸ ਨੂੰ ਕਿਸੇ ਟਾਈਮ ਦੇ ਉੱਤੇ ਰਾਈਜ਼ਿੰਗ ਸਟਾਰ ਦੇ ਤੌਰ ਦੇ ਉੱਤੇ ਦੇਖਿਆ
ਜਿਹੜਾ ਹੋ ਜਾਂਦਾ ਸੀਗਾ। ਪਾਸ ਦਾ ਟਾਰਚ ਇਸ ਦਾ ਬੜਾ ਪੈਟ ਡਾਇਲੌਗ ਸੀਗਾ 2020 ਦੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ। ਪਰ ਅੱਜ ਜੋ ਇਸ ਦੇ ਦੁਆਰਾ ਕਥਿਤ ਤੌਰ ਦੇ ਉੱਤੇ ਕਰਤੂਤਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ, ਉਸਨੇ ਚੰਗੀ ਜਿਹੜੀ ਨਮੋਸ਼ੀ ਆ ਉਸ ਨੂੰ ਦਵਾਈ ਹੈਗੀ ਆ। ਤੇ 4 ਬੀਬੀਆਂ ਨੇ ਪਹਿਲਾਂ ਇਸ ਦੇ ਉੱਤੇ ਐਲੀਗੇਸ਼ਨ ਲਾਏ ਸੀ, ਹੁਣ 5ਵੀਂ ਬੀਬੀ ਲੌਨਾ ਡਰੂਜ਼ ਉਸਨੇ ਅੱਜ ਇੱਕ ਹੋਰ ਨਵੀਂ ਜਿਹੜੀ ਐਲੀਗੇਸ਼ਨ ਇਸ ਦੇ ਉੱਤੇ ਲਾ ਦਿੱਤੀ ਆ। ਸੋ ਫਾਰ 2 ਬੀਬੀਆਂ ਨੇ ਤਾਂ ਸਿੱਧਾ ਹੀ ਰੇਪ ਦੇ ਜਿਹੜੇ ਚਾਰजेस ਆ ਇਸ ਦੇ ਉੱਤੇ ਲਗਾ ਦਿੱਤੇ ਹੈਗੇ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਪ੍ਰੋਕਲਾਮੇਸ਼ਨ ਜਾਰੀ ਕਰ ਦਿੱਤਾ ਵੀ ਸਪੈਸ਼ਲ ਇਲੈਕਸ਼ਨ ਹੋਊਗੀ ਕੈਲੀਫੋਰਨੀਆ ਦੇ ਡਿਸਟ੍ਰਿਕਟ 14 ਦੇ ਲਈ, ਜਿਸ ਨੂੰ ਐਰਿਕ ਸਵੈਲਵੈਲ ਰਿਪਰੈਜ਼ੈਂਟ ਕਰਦਾ ਸੀ। ਸੋ ਕਹਿੰਦੇ ਵੀ ਅਗਸਤ ਦੇ ਵਿੱਚ ਇਹ ਜਿਹੜੀ ਇਲੈਕਸ਼ਨ ਹੋਊਗੀ 18th ਆਫ ਅਗਸਤ 2026 ਦੇ ਵਿੱਚ, ਤਾਂ ਕਿ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੀ ਆ ਕਾਂਗਰਸਮੈਨ ਜਾਂ ਕਾਂਗਰਸਵੂਮਨ ਦੀ ਜਿਹੜੀ ਪੋਜੀਸ਼ਨ ਆ ਉਹ ਭਰੀ ਜਾ ਸਕੇ। ਤੇ ਇਸੇ ਤਰ੍ਹਾਂ ਕਿਉਂਕਿ ਹੁਣ ਐਰਿਕ ਸਵੈਲਵੈਲ ਦੇ ਗਵਰਨਰ ਦੀ ਜਿਹੜੀ ਪੋਜੀਸ਼ਨ ਆ ਉਸ ਤੋਂ ਬਾਹਰ ਹੋਣ ਤੋਂ ਬਾਅਦ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੇ ਲਈ ਇੱਕ ਹੋਰ ਨਮੋਸ਼ੀ ਜਿਹੜੀ ਚੱਲ ਰਹੀ ਹੈਗੀ ਆ ਇਸ ਦੇ ਜਿਹੜੇ ਕੰਡਕਟ ਕਰਕੇ। ਸੋ ਫਾਰ 2 ਕੈਂਡੀਡੇਟ ਜਿਹੜੇ ਆ ਉਹ ਕਾਫੀ ਸਟਰੋਂਗ ਚੱਲ ਰਹੇ ਹੈਗੇ ਆ। ਤੇ ABC 10 ਦੇ ਪੋਲਸ ਦੱਸਿਆ ਗਿਆ ਕਿ ਜਿਹੜਾ ਪੌਲ ਸਟੇਅਰ ਆ ਉਹ ਇਸ ਗਵਰਨਰ ਦੀ ਰੇਸ ਦੇ ਵਿੱਚ ਥੋੜਾ ਜਿਹਾ ਅੱਗੇ ਚੱਲ ਰਹੇ ਹੈਗੇ ਆ। ਡੈਮੋਕ੍ਰੇਟ ਟੌਮ ਸਟੇਅਰ ਸਿਰਫ 21% ਵੋਟਾਂ ਦੇ ਨਾਲ। ਤੇ ਇਸੇ ਤਰ੍ਹਾਂ ਜੋ 2 ਕੈਂਡੀਡੇਟ ਰਿਪਬਲਿਕਨ ਆ ਉਹਨਾਂ ਦੀ ਵੀ ਪੋਜੀਸ਼ਨ ਕਾਫੀ ਜ਼ਿਆਦਾ ਸਟਰੋਂਗ ਹੈਗੀ ਆ। ਸੋ ਜਿਹੜੇ ਵੀ 2 ਕੈਂਡੀਡੇਟ ਜੂਨ ਦੀ ਜਿਹੜੀ ਪ੍ਰਾਇਮਰੀ ਹੋਣੀ ਆ ਉਹਦੇ ਚ ਅੱਗੇ ਆਣਗੇ, ਉਹਨਾਂ ਦੀ ਜਾ ਕੇ ਜਿਹੜੀ ਫਾਈਟ ਆ ਉਹ ਫਿਰ ਨਵੰਬਰ ਦੇ ਵਿੱਚ ਹੋਊਗੀ। ਸੋ ਕਹਿੰਦੇ ਭਈ ਸਟੀਵ ਹਿਲਟਨ ਹੁਣ ਸੈਕੰਡ ਫੇਵਰੇਟ ਆ ਵਿਦ 18% ਆਫ ਦਾ ਵੋਟਸ। ਜਿਹੜੇ ਡੈਮੋਕ੍ਰੈਟਿਕ ਕੇਟੀ ਪੋਰਟਰ ਆ ਤੇ ਰਿਪਬਲਿਕਨ ਸ਼ੈਡ ਬਿਆੰਕੋ ਇਹ ਤੀਜੀ ਪੋਜੀਸ਼ਨ ਦੇ ਉੱਤੇ ਟਾਈ ਕਰ ਰਹੇ ਹੈਗੇ ਇਸ ਟਾਈਮ ਦੇ ਉੱਤੇ। ਜੀ ਅੱਜ ਗਵਰਨਰ ਗੈਵਿਨ ਨਿਊਸਮ ਨੇ ਸਿੱਖ ਭਾਈਚਾਰੇ ਨੂੰ ਕੈਲੀਫੋਰਨੀਆ ਦੇ ਵਿੱਚ ਵਿਸਾਖੀ ਮਨਾਉਣ ਦੀਆਂ ਵਧਾਈਆਂ ਜਿਹੜੀਆਂ ਉਹ ਦਿੱਤੀਆਂ। ਐਕਸ ਦੇ ਉੱਤੇ ਉਸਨੇ ਟਵੀਟ ਤਾਂ ਜਿਹੜਾ ਉਹ ਕੀਤਾ, ਪਰ ਥੱਲੇ ਆਪਾਂ ਜੇ ਕਮੈਂਟ ਪੜ੍ਹੀਏ ਤਾਂ ਲੋਕ SB 509 ਬਿੱਲ ਦੀ ਜਿਹੜੀ ਉਹ ਅਕਸਰ ਇਸ ਦੇ ਵਿੱਚ ਗੱਲ ਕਰ ਰਹੇ ਆ। ਕਹਿੰਦੇ ਵੀ ਹੁਣ ਤੋਂ ਸਿੱਖਾਂ ਨੂੰ ਵਧਾਈਆਂ ਦੇਣ ਭਾਈ ਆ ਗਿਆ ਆ, ਜਦ ਸਿੱਖਾਂ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਉਹ ਚੱਲ ਰਿਹਾ ਸੀਗਾ ਉਸ ਦਾ ਬਿੱਲ ਪਾਸ ਹੋਇਆ ਸੀ, ਤੂੰ ਉਸ ਟਾਈਮ ਦੇ ਉੱਤੇ ਹਿੰਦੂਤਵੀ ਜਿਹੜੀ ਇੱਕ ਕਹਿ ਸਕਦੇ ਆ ਵੀ ਤਾਕਤ ਆ ਉਹਨਾਂ ਦੇ ਨਾਲ ਮਿਲ ਕੇ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਨੂੰ ਜਿਹੜਾ ਉਹ ਵੀਟੋ ਕਰ ਦਿੱਤਾ ਸੀ। ਚਲੋ ਵਧਾਈਆਂ ਦਿੱਤੀਆਂ, ਉਸ ਦਾ ਜਿਹੜਾ ਉਹ ਧੰਨਵਾਦ ਆ। ਪਰ ਥੱਲੇ ਇੱਕ ਹੋਰ ਚੀਜ਼ ਜਿਹੜੀ ਉਹ ਦੇਖ ਰਿਹਾ ਮੈਂ ਹਰਜੋਤ ਸਿੰਘ ਜੀ, ਜਿਹੜੇ ਕੁਝ ਰਾਈਟ ਵਿੰਗ ਵਾਲੇ ਆ ਹਿੰਦੂ, ਉਹ ਕਹਿ ਰਹੇ ਆ ਵੀ ਇਹ ਤਾਂ ਹਿੰਦੂਆਂ ਦਾ ਜਿਹੜਾ ਹੈਗਾ ਜੀ ਵਿਸਾਖੀ ਸੈਲੀਬ੍ਰੇਸ਼ਨ ਆ, ਇਹ ਤਾਂ ਸਿੱਖਾਂ ਨੇ ਉਹਨਾਂ ਤੋਂ ਜਿਹੜੀ ਉਹ ਲਈ ਆ, ਤੂੰ ਹਿੰਦੂਆਂ ਨੂੰ ਜਿਹੜਾ ਉਹ ਸਪੋਰਟ ਨਹੀਂ ਕਰਦਾ, ਤੂੰ ਸਾਡੇ ਸਾਰਿਆਂ ਦੇ ਐਂਟੀ ਆ। ਸਕਾਟ ਵੀਨਰ ਜਿਹੜੇ ਸੈਨੇਟਰ ਆ ਉਹਨਾਂ ਨੇ ਕਿਹਾ ਵੀ ਇਸੇ ਲਈ ਤੂੰ ਜਿਹੜਾ ਪ੍ਰੋਪ 16 ਦੇ ਨਾਲ ਨਿਆਣਿਆਂ ਦੇ ਉਲਟ ਡਿਸਕ੍ਰਿਮੀਨੇਸ਼ਨ ਜਿਹੜਾ ਉਹ ਸੌਟ ਜਿਹੜਾ ਉਹ ਕੀਤਾ ਸੀ, ਤੂੰ ਇੱਥੋਂ ਦੌੜ ਜਾ। ਸੋ ਵਧਾਈਆਂ ਉਸਨੇ ਜਿਹੜੀਆਂ ਜ਼ਰੂਰ ਹਰਜੋਤ ਸਿੰਘ ਜੀ ਵਿਸਾਖੀ ਦੀਆਂ ਜਿਹੜੀਆਂ ਉਹ ਦਿੱਤੀਆਂ, ਪਰ ਥੱਲੇ ਜਿਹੜਾ ਆਪਾਂ ਦੇਖ ਰਹੇ ਆ ਵੀ ਲੋਕਾਂ ਦੇ ਵੱਖ-ਵੱਖ ਵਿਚਾਰ ਵੀ ਜਿਹੜੇ ਉਹ ਸਾਹਮਣੇ ਆਏ ਆ। ਸੋ ਹੁਣ ਸ਼ਾਇਦ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਦੇ ਲਈ ਹਰਜੋਤ ਸਿੰਘ ਜੀ ਜਿਹੜਾ ਗੈਵਿਨ ਨਿਊਸਮ ਆ ਉਹ ਇਸ ਤਰੀਕੇ ਦੀ ਵਧਾਈ ਭੇਂਟ ਜਿਹੜਾ ਉਹ ਕਰ ਰਿਹਾ ਆ। ਜੇ ਇਸ ਨੂੰ ਵਾਕਿਆ ਹੀ ਸਿੱਖਾਂ ਦੇ ਨਾਲ ਹਮਦਰਦੀ ਹੁੰਦੀ ਤੇ ਜਿੱਦਾਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ SB 509 ਨੂੰ ਲੈ ਕੇ ਇਹ ਜ਼ਰੂਰ ਜਿਹੜਾ ਆ ਉਹ ਉਦੋਂ ਪਾਸ ਕਰਦਾ, ਨਾ ਕਿ ਵੀਟੋ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਦੀਆਂ ਗਲਤ ਪਾਲਿਸੀਆਂ ਕਰਕੇ ਕੈਲੀਫੋਰਨੀਆ ਦੇ ਵਿੱਚੋਂ ਬਹੁਤ ਵੱਡੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਆ ਉਹ ਮੂਵ ਹੋ ਗਈਆਂ, ਜਾਂ ਉਹ ਟੈਕਸਸ ਨੂੰ ਜਾਂ ਹੋਰ ਸਟੇਟਾਂ ਦੇ ਵਿੱਚ ਮੂਵ ਹੋ ਗਈਆਂ ਹੈਗੀਆਂ ਆ। ਅੱਜ ਇੱਕ ਹੋਰ ਮਲਟੀ ਬਿਲੀਅਨ ਡਾਲਰ ਜਿਹੜੀ ਕੰਪਨੀ ਆ KB ਹੋਮਸ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਥੋਂ ਕੈਲੀਫੋਰਨੀਆ ਤੋਂ ਮੂਵ ਹੋ ਕੇ ਐਰੀਜ਼ੋਨਾ ਦੇ ਵਿੱਚ ਜਾ ਰਹੇ ਹੈਗੇ ਆ। 2300 ਤੋਂ ਵੱਧ ਇਹਨਾਂ ਦੇ EMPLOYEES ਆ ਤੇ 3.7 ਬਿਲੀਅਨ ਡਾਲਰ ਦੀ ਇਹ ਕੰਪਨੀ ਆ, ਫੋਰਬਸ ਮੈਗਜ਼ੀਨ ਦੇ ਦੁਆਰਾ ਨੇ ਦੱਸਿਆ ਹੈਗਾ। ਸੋ ਇਹਨਾਂ ਦਾ ਮੇਨ ਆਫਿਸ ਲਾਸ ਐਂਜਲਸ ਸੀ। ਹੁਣ ਇਹ ਕਹਿੰਦੇ ਵੀ ਅਸੀਂ ਟੈਂਪੀ ਐਰੀਜ਼ੋਨਾ ਦੇ ਵਿੱਚ ਸਪ੍ਰਿੰਗ ਆਫ 2027 ਚ ਮੂਵ ਹੋਣ ਜਾ ਰਹੇ ਆ। ਨਿਊਜ਼ ਰਿਲੀਜ਼ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਐਰੀਜ਼ੋਨਾ ਬੜੀ ਬਿਜ਼ਨਸ ਫਰੈਂਡਲੀ ਜਿਹੜੀ ਆਪਰੇਟਿੰਗ এনवायरमेंट ਸਟੇਟ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਬਹੁਤ ਜਿਹੜਾ ਬਿਜ਼ਨਸ ਜੇ ਕਰਨਾ ਹੋਵੇ ਬਹੁਤ ਹਾਰਡ ਹੈਗਾ।
ਰੈਗੂਲੇਸ਼ਨਸ ਇੰਨੇ ਜ਼ਿਆਦਾ ਹੈਗੇ ਆ। ਕੇਬੀ ਹੋਮ ਬੜੀ ਪੁਰਾਣੀ ਕੰਪਨੀ ਆ, 1957 ਦੇ ਵਿੱਚ ਡਿਟਰੋਇਟ ਸਟਾਰਟ ਹੋਈ ਸੀ ਤੇ ਇਹਨਾਂ ਨੇ ਫਿਰ ਹੈੱਡਕੁਆਟਰ 1960 ਦੇ ਵਿੱਚ ਲਾਸ ਐਂਜਲਸ 'ਚ ਮੂਵ ਕਰ ਰਹੇ ਸੀ। ਹੁਣ ਜਿਹੜੇ ਕਾਰਪੋਰੇਟ ਆਫਿਸਿਸ ਆ ਉਹ ਐਰੀਜ਼ੋਨਾ ਦੇ ਵਿੱਚ ਮੂਵ ਕਰ ਦੇਣਗੇ। ਈਵਨ ਦੋ ਕੈਲੀਫੋਰਨੀਆ ਦੇ ਵਿੱਚ ਇਹਨਾਂ ਦੀ ਬੜੀ ਤਕੜੀ ਜਿਹੜੀ ਪ੍ਰੈਜ਼ੈਂਸ ਆ, ਕਹਿੰਦੇ 6 ਆਪਰੇਟਿੰਗ ਡਿਵੀਜ਼ਨਸ ਹੈਗੀਆਂ ਆ, ਕਿਉਂਕਿ ਤੁਸੀਂ ਦੇਖਦੇ ਆ ਕੇਬੀ ਹੋਮ ਦੇ ਜਿਹੜੇ ਨਵੇਂ ਘਰ ਬਣਦੇ ਹੈਗੇ ਆ ਬਹੁਤ ਸ਼ਹਿਰਾਂ ਦੇ ਵਿੱਚ ਹੈਗੇ ਆ, ਪਰ ਅਲਟੀਮੇਟਲੀ ਇਹਨਾਂ ਦਾ ਜਿਹੜਾ ਮੇਨ ਆਫਿਸ ਆ ਉਹਨਾਂ ਨੇ ਹੁਣ ਐਰੀਜ਼ੋਨਾ ਮੂਵ ਕਰਨ ਜਾ ਰਹੇ ਹੈਗੇ। ਜੀ ਹਰਜੋਤ ਸਿੰਘ ਜੀ, ਇੱਕ ਖਬਰ ਬੇਕਰਸਫੀਲਡ ਇਲਾਕੇ ਤੋਂ ਜਿਹੜੀ ਉਹ ਆ ਰਹੀ ਆ, ਉੱਥੇ ਇੱਕ ਲੋਕਲ ਟਰੱਕ ਸੇਲ ਕਰਨ ਵਾਲੀ ਜਿਹੜੀ ਕੰਪਨੀ ਆ USA ਟਰੱਕ ਸੇਲ, ਉਹਨਾਂ ਦਾ ਜਿਹੜਾ ਟਰੱਕ ਆ ਕੱਲ ਰਾਤ ਨੂੰ ਫਰੇਟ ਲਾਈਨਰ ਦਾ ਜਿਹੜਾ ਉਹ ਚੋਰੀ ਹੋ ਗਿਆ। ਉਹਨਾਂ ਨੇ ਆਪਣੇ ਨਾਲ ਕੰਟੈਕਟ ਕੀਤਾ ਆ ਇਹ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰਨ ਦੇ ਲਈ। ਸੋ ਆਪਾਂ ਨੂੰ ਆਲਰੇਡੀ ਜਿਹੜਾ ਇਹ ਪਤਾ ਹੈ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੀ ਜਿਹੜੀ ਸਿਚੁਏਸ਼ਨ ਆ, ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਲੋਡ ਚੋਰੀ ਦੀਆਂ ਜਿਹੜੀਆਂ ਉਹ ਸਿਚੁਏਸ਼ਨਸ ਤਾਂ ਆਲਰੇਡੀ ਜਿਹੜੀ ਉਹ ਬੈਡ ਸੀਗੀ, ਪਰ ਹੁਣ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਟਰੱਕਾਂ ਦੇ ਟਰੱਕ ਵੀ ਜਿਹੜੇ ਉਹ ਨਾਲ ਦੇ ਨਾਲ ਜਿਹੜੇ ਉਹ ਚੋਰੀ ਹੋ ਰਹੇ ਆ। ਸੋ ਕਹਿੰਦੇ ਵੀ 2023 ਦਾ ਨਵਾਂ ਜਿਹਾ ਹੀ ਟਰੱਕ ਸੀਗਾ, ਜ਼ਿਆਦਾ ਪੁਰਾਣਾ ਨਹੀਂ, ਓਬਵੀਅਸਲੀ 2023 ਦਾ ਫਰੇਟ ਲਾਈਨਰ ਟਰੱਕ ਜਿਹੜਾ ਸੀਗਾ ਉਹ ਉਹਨਾਂ ਦੇ ਯਾਰਡ ਚੋਂ ਉੱਥੋਂ ਜਿਹੜਾ ਉਹ ਚੋਰੀ ਕਰਕੇ ਜਿਹੜਾ ਉਹ ਲੈ ਗਏ ਆ। ਤੇ ਉਹਨਾਂ ਦੇ ਨਾਲ ਜਦੋਂ ਗੱਲ ਆਈ ਉਹ ਕਹਿੰਦੇ ਵੀ ਸਾਨੂੰ ਇਹ ਪਤਾ ਵੀ ਹੁਣ ਪਤਾ ਨਹੀਂ ਕਿਹੜੇ ਇਲਾਕੇ 'ਚ ਗਿਆ ਹੋਊਗਾ, ਪਰ ਉਹਨਾਂ ਨੇ ਪਾਰਟਸ ਜਿਹੜੇ ਆ ਉਸ ਤੇ ਕੱਢ ਲੈਣੇ ਆ ਤਾਂ ਅੱਗੇ ਤੋਂ ਅੱਗੇ ਜਿਹੜੇ ਉਹ ਪਾਰਟਸ ਜਿਹੜੇ ਉਹ ਬਾਅਦ ਦੇ ਵਿੱਚ ਵਿਕ ਜਾਣੇ ਆ। ਪਰ ਇਹ ਬੜੀ ਅਫਸੋਸ ਵਾਲੀ ਗੱਲ ਆ, ਬੜੀ ਮੰਦਭਾਗੀ ਜਿਹੜੀ ਗੱਲ ਆ ਵੀ ਕੀ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ ਚੋਰਾਂ ਦੇ ਦੁਆਰਾ। ਤੇ ਆਪਾਂ ਨੂੰ ਵੀ ਪਤਾ ਹਰਜੋਤ ਸਿੰਘ ਜੀ ਬੇਕਰਸਫੀਲਡ ਦੇ ਵਿੱਚ ਆਪਣੀ ਵੀ ਜਿਹੜੇ ਰੇਡੀਓ ਸਟੇਸ਼ਨ ਦੀ ਲੋਕੇਸ਼ਨ ਦੇ ਉੱਤੇ ਕਿਸ ਤਰੀਕੇ ਦੇ ਨਾਲ ਚੋਰਾਂ ਨੇ ਕਹਿ ਲਓ ਵੀ ਕੰਮ ਜਿਹੜਾ ਖਰਾਬ ਜਿਹੜਾ ਉਹ ਕੀਤਾ, ਜਿਸ ਕਰਕੇ ਸਟੇਸ਼ਨ ਵੀ ਉੱਥੇ ਕਈ ਦਿਨਾਂ ਦੇ ਲਈ ਬੰਦ ਜਿਹੜਾ ਉਹ ਰਿਹਾ ਸੀਗਾ। ਪਰ ਉੱਥੋਂ ਦੀ ਜਿਹੜੀ ਲਾਅ ਐਨਫੋਰਸਮੈਂਟ ਆ ਉਹਨਾਂ ਦੇ ਦੁਆਰਾ ਅਜਿਹੀਆਂ ਚੀਜ਼ਾਂ ਨੂੰ ਚਲੋ ਠੱਲ ਪਾਉਣ ਦੀ ਕੋਸ਼ਿਸ਼ ਕਰਦੇ ਹੋਣਗੇ, ਪਰ ਅਫਸੋਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਜਿਹੜਾ ਮਾੜਾ ਅਸਰ ਆ ਉਹ ਝੱਲਣਾ ਪੈ ਰਿਹਾ ਹੈਗਾ। ਅੱਜ ਕੈਲੀਫੋਰਨੀਆ ਦਾ ਜਿਹੜਾ DMV ਸਰਵਿਸਿਜ਼ ਆ ਉਹ ਲਗਭਗ ਅੱਧਾ ਘੰਟਾ ਬੰਦ ਰਹੀ, ਕਿਉਂਕਿ ਜਿਹੜੇ ਕੰਪਿਊਟਰ ਨੈਟਵਰਕ ਆਊਟੇਜ ਉਹਨਾਂ ਦਾ ਹੋ ਗਿਆ ਸੀਗਾ। ਅਨਐਕਸਪੈਕਟਡ ਨੈਟਵਰਕ ਆਊਟੇਜ ਅੱਜ ਸੋਸ਼ਲ ਮੀਡੀਆ ਦੇ ਉੱਤੇ 11:15 ਦੇ ਉੱਤੇ ਰਿਪੋਰਟ ਕੀਤੀ ਗਈ ਸੀਗੀ। ਸੋ ਉਹਦੇ ਬਾਅਦ DMV ਨੇ ਲਿਮਟਡ ਜਿਹੜੀਆਂ ਸਰਵਿਸਿਜ਼ ਆ ਉਹ ਆਫਰ ਕੀਤੀਆਂ। ਬਾਅਦ ਦੇ ਵਿੱਚ ਦੱਸਿਆ ਗਿਆ ਵੀ ਆਨਲਾਈਨ ਸਰਵਿਸਿਜ਼ ਤੇ ਇਲੈਕਟ੍ਰੋਨਿਕ ਕੀਓਸ ਜੋ ਹੈਗੇ ਆ ਉਹ ਨਹੀਂ ਇਫੈਕਟ ਹੋਏ ਸੀਗੇ, ਪਰ ਇਸ਼ੂ ਜਿਹੜਾ ਆ 11:45 ਦੇ ਉੱਤੇ ਰਿਜ਼ੋਲਵ ਕਰ ਲਿਆ ਗਿਆ ਸੀ। ਜੀ ਹਰਜੋਤ ਸਿੰਘ ਜੀ, ਵੇਅਰ ਹਾਊਸਿਸ ਨੂੰ ਅੱਗਾਂ ਲੱਗਣ ਦੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਚੱਲ ਰਹੀ ਆ। ਕੌਮਪਟਨ ਕੈਲੀਫੋਰਨੀਆ ਤੋਂ ਜਿਹੜੀ ਉਹ ਖਬਰ ਆ ਰਹੀ ਹੈ, ਇੱਕ ਹੋਰ ਵੇਅਰ ਹਾਊਸ ਨੂੰ ਉੱਥੇ ਅੱਗ ਲੱਗੀ ਆ। ਓਬਵੀਅਸਲੀ ਅੱਗ ਦੀ ਜਿਹੜੀ ਉਹ ਜਾਂਚ ਹੋਊਗੀ ਵੀ ਉਸ ਦੇ ਪਿੱਛੇ ਕੀ ਕਾਰਨ ਹੈਗਾ ਆ। ਇਸ ਤੋਂ ਪਹਿਲਾਂ ਜਿੱਦਾਂ ਆਪਾਂ ਨੂੰ ਪਤਾ ਵੀ ontario ਦੇ ਵਿੱਚ ਇਹ ਅੱਗ ਲੱਗੀ ਸੀ, $650 ਮਿਲੀਅਨ ਦਾ ਜਿਹੜਾ ਸਮਾਨ ਆ ਉਸ ਦੇ ਵਿੱਚ ਸੜ ਕੇ ਜਿਹੜਾ ਉਹ ਸਵਾਹ ਜਿਹੜਾ ਉਹ ਹੋ ਗਿਆ ਸੀਗਾ। ਸੋ ਲਗਾਤਾਰ ਵੇਅਰ ਹਾਊਸਿਸ ਦੇ ਵਿੱਚ ਜਿਹੜੀਆਂ ਅੱਗਾਂ ਲੱਗ ਰਹੀਆਂ, ਉੱਥੇ ਕੰਮ ਕਰਨ ਵਾਲੇ ਲੋਕ ਵੀ ਜਿਹੜੇ ਸਤਰਕ ਅਲਰਟ ਜਿਹੜੇ ਉਹ ਰਹਿਣ, ਤਾਂ ਜੋ ਖਾਸ ਕਰਕੇ ਡਿਸਗਰੰਟਡ ਇੰਪਲਾਈਜ਼ ਨੂੰ ਵੀ ਜਿਹੜਾ ਉਹ ਇੰਪਲੋਇਰ ਆ ਉਹਨੂੰ ਭਾਈ ਧਿਆਨ ਜਿਹੜਾ ਉਹ ਦੇਣਾ ਪੈਣਾ ਹੈ, ਤੇ ਇੰਪਲੋਈ ਜਿਹੜਾ ਆ ਉਹ ਵੀ ਇਦਾਂ ਦੇ ਪੁੱਠੇ ਕਾਰਜ ਨਾ ਕਰੇ, ਕਿਉਂਕਿ ਬਾਅਦ ਦੇ ਵਿੱਚ ਇਵੈਂਚੁਅਲੀ ਫੜ ਤਾਂ ਹੋ ਜਾਣਾ, ਇੱਥੇ ਕਿਹੜਾ ਦੌੜ ਹੋ ਜਾਣਾ, ਇੱਥੇ ਭੱਜਿਆ ਥੋੜੀ ਜਾਣਾ ਕਿਸੇ ਪਾਸੇ, ਵੀ ਇਵੈਂਚੁਅਲੀ ਆਉਣਾ ਹੀ ਹੈ ਇਸ ਦੇ ਵਿੱਚ, ਤਾਂ ਦਾ ਆਈ ਜਾਣੇ ਆ ਤੇ ਫਿਰ ਵੱਡੀਆਂ ਵੱਡੀਆਂ ਫੈਲਨੀ ਲੱਗਣਗੀਆਂ, ਸਾਰੀ ਉਮਰ ਵੀ ਜਿਹੜੀ ਆ ਉਹ ਤੁਹਾਨੂੰ ਜੇਲ੍ਹਾਂ ਦੇ ਵਿੱਚ ਹੀ ਜਿਹੜੀ ਉਹ ਕੱਟਣੀ ਪੈਣੀ ਆ। ਪਰ ਕੌਮਪਟਨ ਤੋਂ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ, ਇੱਕ ਹੋਰ ਵੇਅਰ ਹਾਊਸ ਦੇ ਵਿੱਚ ਉੱਥੇ ਅੱਗ ਲੱਗੀ। ਕੱਲ ਕੈਲੀਫੋਰਨੀਆ ਦਾ ਜਿਹੜਾ ਹਾਈਵੇ 41 ਹੈਗਾ ਆ ਉੱਥੇ ਹੈਡ ਔਨ ਕੋਲੀਜਨ ਹੋਇਆ, ਜਿਹਦੇ ਨਾਲ 5 ਜਣਿਆਂ ਦੀ ਜਿਹੜੀ ਮੌਤ ਹੋ ਗਈ ਹੈਗੀ ਹੈ। ਕਿੰਗਸ ਕਾਉਂਟੀ ਦੇ ਵਿੱਚ ਵਾਪਰਿਆ। CHP ਜੋ ਰਿਪੋਰਟ ਕਰ ਰਹੀ ਹੈਗੀ, ਕਹਿੰਦੇ ਭਈ 5 ਜਣੇ ਮਾਰੇ ਗਏ ਆ। ਹਾਈਵੇ 41 ਕਿੰਗਸ ਕਾਉਂਟੀ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ ਇਹ ਕ੍ਰੈਸ਼ 17 ਮਾਈਲਸ ਸਾਊਥ ਆਫ ਕੈਟਲਮੈਂਟ ਸਿਟੀ ਨੀਅਰ ਯਾਰਕ ਐਵਨਿਊ ਤੇ 10:29 ਤੇ ਕੱਲ ਵਾਪਰਿਆ, ਜਿੱਥੇ ਇੱਕ ਚਿੱਟੇ ਰੰਗ ਦਾ 2015 ਸ਼ੈਵੀ ਸਿਲਵਰਾਡੋ ਜੋ ਸਾਊਥ ਟਰੈਵਲ ਕਰ ਰਿਹਾ ਸੀ ਤੇ ਉਹ ਇਨਕਮਿੰਗ ਟ੍ਰੈਫਿਕ ਦੇ ਵਿੱਚ ਐਂਟਰ ਕਰ ਗਿਆ, ਤੇ ਜਿਹੜਾ ਵਾਈਟ ਚਿੱਟੇ ਰੰਗ ਦਾ 2022 ਦਾ ਟੋਯੋਟਾ ਉਹਦੇ ਨਾਲ ਟਕਰਾ ਗਿਆ ਤੇ 5 ਜਣਿਆਂ ਦੀ ਮੌਤ ਹੋ ਗਈ। ਜੀ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਤੇ ਆ। ਜਾਂਦੇ ਜਾਂਦੇ ਜੇ ਮਾਰਕੀਟਸ ਦੇ ਉੱਤੇ ਨਜ਼ਰ ਆਪਾਂ ਮਾਰਦੇ ਜਾਈਏ,
ਪੀਸ ਟਾਕ ਦੀ ਜਿਹੜੀ ਗੱਲਬਾਤ ਚੱਲਣ ਦੇ ਕਰਕੇ ਮਾਰਕੀਟਸ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਵੀ ਉਤਸ਼ਾਹ ਜਿਹੜਾ ਉਹ ਵਧਿਆ ਆ। ਡਾਓ ਜੋਨ 300 ਤੇ 18 ਪੁਆਇੰਟ ਵੱਧ ਕੇ 48,536 ਤੇ ਬੰਦ ਹੋਇਆ। S&P 81 ਪੁਆਇੰਟ ਵੱਧ ਕੇ 6967, ਨੈਸਡੈਕ 455 ਪੁਆਇੰਟ ਵੱਧ ਕੇ 23,639 ਦੇ ਉੱਤੇ। ਸੋਨੇ ਦਾ ਭਾਅ 4800 ਤੇ $56 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $90 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10-year yield 4.24% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 74,605 ਤੇ ਇਥੀਰੀਅਮ $2334 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ, ਪਾਕਿਸਤਾਨ ਦੇ $279 ਤੇ 30 ਪੈਸੇ ਤੇ ਇੰਡੀਆ ਦੇ $93 ਤੇ 16 ਪੈਸੇ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।